ਕਿਤੇ ਗਏ ਅਸਾਂ ਤੇ ਮੋਟਰਸਾਈਕਲ ਤੇ ਵਾਪਸ ਪਿਆ ਵਾਂ। ਦੋ ਬੰਦੇ ਆਪਣੀ ਮੋਟਰਸਾਈਕਲ ਤੇ, ਕੋਈ ਉਮਰ ਹੋਣੀ ਉਹਨਾਂ ਦੀ ਕੋਈ 50-60 ਸਾਲ, ਉਹਨਾਂ ਮੈਨੂੰ ਡੱਕ ਲਿਆ ਜੀ। ਆਂਦੇ ਨੇ ਜੇ ਰੱਬ ਝੂਠ ਨਾ ਬੁਲਾਵੇ ਤੇ ਵੈਸ ਘੁੰਮਣ ਨੇ। ਵੈਸ ਘੁੰਮਣ? ਮੈਂ ਕਿਹਾ ਜੀ ਮੇਰਾ ਨਾਂ ਵੈਸ ਘੁੰਮਣ। ਆਂਦੇ ਨੇ ਜੇ ਤੇਰੇ ਕੋਲ ਟਾਈਮ ਹੋਵੇ ਤੇ 5 ਮਿੰਟ ਬਵੀਏ ਨਾ। ਹੈ ਮੈਂ ਸੌੜ ਦੇ ਵਿੱਚ ਸਾਂ ਤੇ ਮੈਂ ਬਹਿ ਜਾਂਦੇ। ਨਹਿਰ ਦੇ ਉੱਤੇ ਬੋਰਡ ਦੇ ਥੱਲੇ ਨਾ ਬਹਿ ਗਏ ਆ, ਨਲਕਾ ਲੱਗਾ ਸੀ, ਠੰਡਾ ਪਾਣੀ ਪੀਤਾ। ਉਹਨਾਂ ਲੋਕਾਂ ਨੂੰ ਮੈਂ ਦਾਦ ਦੇਣਾ ਜਿਨ੍ਹਾਂ ਲੋਕਾਂ ਨੇ ਖੁਦਾ ਵਾਸਤੇ ਕਰਕੇ ਨਹਿਰਾਂ ਦੇ ਕੰਢੇ ਦੇ ਉੱਤੇ ਜਾਂ ਜਿੱਥੇ ਜਿੱਥੇ ਵੀ ਪਾਣੀ ਦਾ ਬੋਰ ਕਰਾਇਆ, ਕਿਉਂ ਨਹੀਂ ਆਉਂਦੇ ਜਾਂਦੇ ਪਾਣੀ ਦਾ ਘੁੱਟ ਪੀ ਲੈਂਦੇ ਨੇ, ਉਹਨਾਂ ਨੂੰ ਇਸ ਚੀਜ਼ ਦਾ ਅਜਰ ਸਵਾਬ ਅੱਲਾਹ ਪਾਕ ਨੇ ਦੇਣਾ। ਅੱਲਾਹ ਕਬੂਲ ਕਰੇ ਬਈ ਸਾਰਿਆਂ ਦਾ। ਪਾਣੀ ਦਾ ਘੁੱਟ ਪੀਤਾ, ਬੈਠੇ। ਉਹ ਬੰਦਾ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਨਾ ਪਿਆ, ਉਹ ਮੈਨੂੰ ਆਖਣ ਲੱਗਾ ਕਿ ਵੈਸ ਅਸੀਂ ਇਹ ਸਮਝਦੇ ਸਾਂ ਕਿ ਵੱਡੀ ਗੱਡੀ 'ਚ ਹੋਵੇਂਦਾ 5-7 ਬੰਦੇ ਤੇਰੇ ਨਾਲ ਹੋਣ ਦੇ, ਅੱਗੇ ਪਿੱਛੇ ਕੋਈ 2 ਗੱਡੀਆਂ ਹੋਣਦੀਆਂ, ਤੇ ਕਿੱਡਾ ਸਾਦਾ ਬੰਦਾ ਤੂੰ ਸਕੂਟਰ ਤੇ ਲਗਾ ਫਿਰਨਾ, ਤੇ ਉਹ ਵੀ ਨੰਗੇ ਮੂੰਹ। ਮੈਂ ਅੱਗੋਂ ਆਸ ਪਿਆ ਤੇ ਮੈਂ ਕਿਹਾ ਗੱਲ ਇਸੇ ਤਰ੍ਹਾਂ ਜਿਹੜੀ ਨੰਗੇ ਮੂੰਹ ਵਾਲੀ ਗੱਲ ਹੈ ਨਾ, ਮੂੰਹ ਲੁਕਾ ਕੇ ਤੇ ਤਾਂ ਕਿਸੇ ਪਾਸੇ ਜਾਈਏ ਨਾ, ਜੇ ਕਿਸੇ ਦਾ ਖੋ ਕੇ ਖਾਦਾ ਹੋਵੇ, ਵੈਰੀ ਗੁੱਡ, ਲੁੱਟਿਆ ਹੋਵੇ, ਕਿਸੇ ਨੂੰ ਠੱਗਿਆ ਹੋਵੇ, ਕਿਸੇ ਦਾ ਹੱਕ ਖਾਦਾ ਹੋਵੇ, ਤੇ ਜਦੋਂ ਪਤਾ ਕਿਸੇ ਨਾਲ ਭੈੜ ਨਹੀਂ ਕੀਤਾ, ਕਿਸੇ ਦਾ ਦੇਣਾ ਨਹੀਂ, ਕਿਸੇ ਦਾ ਮੇਰਾ ਕਰਜ਼ਈ ਨਹੀਂ, ਕਿਸੇ ਨਾਲ ਮੰਦਾ ਨਹੀਂ ਕੀਤਾ, ਤੇ ਮੈਂ ਨੰਗੇ ਮੂੰਹ 14 ਜ਼ਿਲ੍ਹੇ ਪਿਛਲੇ ਸਾਲ ਪੰਜਾਬ ਦੇ ਫੇਰ ਆਇਆ ਵਾਂ, ਇਸੇ ਗੱਲ ਤੋਂ ਫੇਰ ਆਇਆ ਵਾਂ, ਕਿਸੇ ਨਾਲ ਭੈੜ ਨਹੀਂ ਕੀਤਾ। ਤੇ ਬੰਦੇ ਦੇ ਨਾਲ ਰੱਖੀਏ ਤਾਂ ਵਾਸਤੇ ਜੇ ਪਤਾ ਹੋਵੇ ਜਾਨ ਨੂੰ ਖਤਰਾ। ਮੈਂ ਕਿਹਾ ਵੀ ਮੈਂ ਸਾਦਾ ਜਿਹਾ ਆਦਮੀ ਆ ਤੇ ਕੋਈ ਇਸ ਚੀਜ਼ ਨਾ ਪ੍ਰੋਟੋਕੋਲ ਦੀ ਲੋੜ ਕੋਈ ਨਹੀਂ। ਆਂਦੇ ਨੇ ਸਾਬਤ ਹੋ ਗਿਆ ਬਾਈ। ਉਸ ਬੰਦੇ ਗੱਲ ਇਹ ਸੁਣਾਈ, ਉਹਨੇ ਆਖਿਆ ਪੁੱਤਰ ਮੈਂ ਘਰ ਬਰਾਂਡੇ 'ਚ ਲੰਮਾ ਪਿਆ ਸਾਂ। ਚਲੋ ਉਹਨੇ ਆਪਣੇ ਪਿੰਡ ਦਾ ਵੀ ਨਾਂ ਇੱਥੇ ਦੱਸਿਆ, ਮੈਨੂੰ ਅੱਜ ਭੁੱਲ ਗਿਆ। ਆਖਣ ਲੱਗਾ ਮੈਂ ਬਰਾਂਡੇ 'ਚ ਲੰਮਾ ਪਿਆ ਸਾਂ ਤੇ ਪੋਤਰੇ ਮੇਰੇ ਨੇ ਨਾ ਪਰਾਂ ਸੋਫੇ ਤੇ ਲੰਮਾ ਪਿਆ ਸੀ, ਤੇਰੀ ਵੀਡੀਓ ਲਾਈ ਆਪਣੇ ਮੋਬਾਈਲ 'ਚ, ਉਹ ਵੇਂਦਾ ਸੀ ਪਿਆ ਤੇ ਮੈਂ ਸੁਣਦਾ ਸਾਂ ਪਿਆ। ਤੇ ਗੱਲ ਜਦੋਂ ਮੈਂ ਸਾਰੀ ਸੁਣੀ ਨਾ ਤੇਰੀ, ਤੇ ਆਪਣੇ ਪੋਤਰੇ ਨੂੰ ਮੈਂ ਗੱਲ ਆਖੀ ਕਿ ਇਹ ਜਿਹੜਾ ਮੁੰਡਾ ਜਿਹਦੀ ਵੀਡੀਓ ਵੇਖਣਾ ਪਿਆ, ਇਹਦੀਆਂ ਗੱਲਾਂ ਹੋਰ ਵੀ ਨਿਕਲ ਆਉਂਦੀਆਂ ਨੇ। ਤੇ ਉਹਨੇ ਆਖਿਆ ਪੁੱਤਰ, ਉਹਨੇ ਆਖਿਆ ਪੋਤਰੇ ਮੇਰੇ ਨੇ ਵੀ ਨਿਕਲ ਆਉਂਦੀਆਂ ਨੇ। ਉਹਨੇ ਤੇਰੀਆਂ ਗੱਲਾਂ ਕੱਢੀਆਂ ਤੇ ਮੈਂ ਨਾ ਵੇਂਦਾ ਰਿਹਾ, ਵੀਡੀਓ ਵੇਂਦਾ ਰਿਹਾ। ਉਹਨੇ ਆਖਿਆ 4 ਘੰਟੇ ਮੈਂ ਲਗਾਤਾਰ ਪੁੱਤਰ ਤੇਰੀਆਂ ਵੀਡੀਓ ਨਾ ਉਹਦੇ ਪੋਤਰੇ ਦੇ ਮੋਬਾਈਲ ਤੋਂ ਵੇਂਦਾ ਰਿਹਾ। ਆਖਣ ਲੱਗਾ ਮੇਰੀ ਨਾ ਧੀ ਆਪਣੇ ਸਹੁਰੇ ਘਰ ਸੀ ਤੇ ਮੇਰੇ ਕੁੜਮ ਜਿਹੜੇ ਨੇ ਨਾ ਜੀ, ਬੱਚੀ ਮੇਰੀ ਨੂੰ ਵਸਣ ਨਹੀਂ ਸਨ ਦਿੰਦੇ। ਬੱਚੀ ਮੇਰੀ ਮੇਰੇ ਘਰ ਆ ਕੇ ਬਹਿ ਗਈ ਸੀ, ਕੋਈ 6 ਮਹੀਨੇ ਹੋ ਗਏ ਸਨ ਜੀ, ਤੇ ਨੌਬਤ ਇੱਥੋਂ ਤੱਕ ਅੱਪੜ ਗਈ ਸੀ ਵੀ ਅੱਜ ਮੁੱਕੀ ਜਾਂ ਵੱਡੇ ਵੇਲੇ ਮੁੱਕੀ, ਮੁੱਕ ਜਾਣੀ ਹੈ। ਵਸਣ ਵਾਲੇ ਕੋਈ ਨਾ ਤਾਸਰਾਤ ਨਜ਼ਰ ਨਹੀਂ ਆਉਂਦੇ ਜੀ। ਤੇ ਤੇਰੀ ਇੱਕ ਵੀਡੀਓ ਸਾਹਮਣੇ ਆ ਗਈ, ਉਹਦੇ ਵਿੱਚ ਤੂੰ ਬੋਲਿਆ ਕਿਤੇ ਵੀ ਜਿਹੜੇ ਘਰ ਦੇ ਵਿੱਚ ਬੀਬੀ ਦੀ ਹੁਕਮਰਾਨੀ ਹੋਵੇ ਨਾ, ਉਹ ਘਰ ਨਹੀਂ ਵਸਦੇ। ਸੋਹਣੀ ਗੱਲ। ਤੇ ਆਂਦਾ ਪੁੱਤਰਾ ਜਿਹੜੇ ਵੇਲੇ ਉਹ ਵੀਡੀਓ ਸਾਹਮਣੇ ਆਈ ਨਾ, ਤੇ ਮੈਂ ਆਪਣੇ ਪੋਤਰੇ ਨੂੰ ਆਖਿਆ ਵੀ ਇਹ ਗੱਲ ਕਦੇ ਮੇਰੇ ਕੁੜਮਾਂ ਨੂੰ ਅੱਪੜ ਜੇ ਨਾ, ਕੋਈ ਤਰੀਕਾ ਹੈ ਵੇ ਪੁੱਤਰ ਇਹ ਗੱਲ ਉਹਨਾਂ ਤੱਕ ਵੀ ਅੱਪੜੇ। ਤੇ ਮੇਰੇ ਪੋਤਰੇ ਨੇ ਆਖਿਆ ਬਾਜੀ ਅੱਪੜ ਜਾਂਦੀ, ਹੁਣੇ ਅੱਪੜ ਜਾਂਦੀ, ਇਹ ਦੇ ਨਹੀਂ ਕਰਨ ਲੱਗੀ। ਉਹਨੇ ਵਿੱਚ ਪੁੱਤਰਾ ਕੋਈ ਪੁਰਜਾ ਜਿਹਾ ਦਬਾਇਆ ਤੇ ਵੀਡੀਓ ਉਹਨਾਂ ਤੱਕ, ਉਹ WhatsApp ਨਾ ਪੁਰਜਾ ਪਿਆ ਕੇ ਉਹ ਲਿੰਕ ਘੱਲਿਆ ਹੋਣਾ ਜਾਂ ਵੀਡੀਓ ਘੱਲੀ ਨਾ, ਉਹਨੇ ਪੁੱਤਰਾ ਵਿੱਚ ਕੋਈ ਪੁਰਜਾ ਜਿਹਾ ਦਬਾਇਆ ਤੇ ਉਹ ਵੀਡੀਓ ਉਹਨਾਂ ਤੱਕ ਅੱਪੜ ਗਈ। ਉਹਨੇ ਆਖਿਆ ਤੀਜੇ ਦਿਹਾੜੇ ਮੇਰੇ ਕੁੜਮ ਆ ਕੇ ਤੇ ਮੇਰੀ ਧੀ ਨੂੰ ਆਪਣੇ ਘਰ ਲੈ ਕੇ ਨਾਲੇ ਮੇਰੇ ਅੱਗੇ ਹੱਥ ਜੋੜ ਕੇ ਗਏ। ਤੇਰੀ ਵੀਡੀਓ ਦੀ ਵਜ੍ਹਾ ਤੋਂ ਵੈਸ ਸਾਡਾ ਘਰ ਵਸਿਆ। ਮਕਸਦ ਹੋ ਗਿਆ ਨਾ ਕਿਸੇ ਚੀਜ਼ ਦਾ। ਵੇਖੋ ਗੱਲ ਵੀਡੀਓ ਬਣਾਉਣ ਦਾ। ਮੈਂ ਸਿਰਫ ਇੰਨੀ ਗੱਲ ਆਨਾ ਵਾਂ ਵੀ ਜੇ ਤੁਹਾਡੀ ਗੱਲ ਦੇ ਨਾਲ, ਉਹਨੇ ਆਖਿਆ ਸੀ ਨਾ ਵੀ ਦੱਸਾਂ ਗੱਲ ਦਾ ਕੀ ਮੁਕਾਮ ਤੈਨੂੰ, ਇਹ ਗੱਲ ਪਕੜ ਤਕਦੀਰ ਬਦਲਾ ਜਾਂਦੀ ਹੋਵੇ। ਗੱਲ ਤੇ ਕਰੇ ਜਾਣ ਗੱਲਾਂ, ਗੱਲ ਕਿਸੇ ਦੀ ਕਿਸੇ ਨੂੰ ਖਾ ਜਾਂਦੀ। ਸੋਹਣੀ ਗੱਲ। ਉਹ ਕਿਸੇ ਗੱਲ ਦੇ ਨਹੀਂ ਮਥਾਜ ਰਹਿੰਦੇ। ਜਾਚ ਜਿਨ੍ਹਾਂ ਨੂੰ ਗੱਲ ਦੀ ਆ ਜਾਂਦੀ ਹੋਵੇ, ਗੱਲ ਦਾ ਵਲ ਜੇ ਕਸੂਰ ਮੰਦਾ ਤੇ ਬੜੀ ਦੂਰ ਦੀ ਸੈਰ ਕਰਾ ਜਾਂਦੀ।
ਗੱਲ ਇਹ ਵੇ ਜੇ ਤੁਹਾਡੀ ਗੱਲ ਦੇ ਨਾਲ ਮਾਹੌਲ ਖਰਾਬ ਹੋਈ ਤੇ ਉੱਥੇ ਮੂੰਹ ਨੂੰ ਬੰਦ ਰੱਖ ਲਓ। ਮੂੰਹ ਨੂੰ ਬੰਦ ਰੱਖ ਲਓ। ਸੋਹਣੀ ਗੱਲ। ਜੇ ਤੁਹਾਡੀ ਗੱਲ ਕੀਤਿਆਂ ਕਿਸੇ ਉਜੜੇ ਦਾ ਘਰ ਵਸੇ ਤੇ ਫਿਰ ਉੱਥੇ ਬੋਲਣ ਵਾਲੇ ਥਾਂ ਬੋਲੋ। ਬੋਲੋ। सोनी गल है। बात कीजिए एहतियात के साथ, लोग मर भी जाते हैं बात के साथ।